ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਬਲਤੇਜ ਪੰਨੂ ਦੇ ਵੱਲੋਂ ਸਤਿ ਸ੍ਰੀ ਅਕਾਲ ਜੀ। ਫਿਰ ਜਿਹੜੇ ਟੀਮ ਦੇ ਮੈਂਬਰ ਨੇ ਉਹ ਕਿਉਂਕਿ ਨਗਰ ਕੀਰਤਨ ਦੇ ਵਿੱਚ ਨੇ, ਸੋ ਮੈਂ ਤੁਹਾਡੇ ਨਾਲ ਸਾਂਝ ਜਿਹੜੀ ਹੈ ਜੀ ਅਗਲੇ ਕੁਝ ਮਿੰਟ ਦੇ ਵਾਸਤੇ ਪਾਵਾਂਗਾ ਕਿ ਪੰਜਾਬ ਦੇ ਵਿੱਚ ਕੀ ਕੁਝ ਜਿਹੜਾ ਜੀ ਉਹ ਵਾਪਰ ਰਿਹਾ। ਜੇ ਇਹ ਕਿਹਾ ਜਾਵੇ ਕਿ ਪੰਜਾਬ ਇਸ ਵੇਲੇ ਜਿੱਥੇ ਚੋਣਾਂ ਦੇ ਡੇ ਬਾਈ ਡੇ ਨੇੜੇ ਤੁਰਿਆ ਆਉਂਦਾ, ਕਿਉਂਕਿ ਸਰਗਰਮੀਆਂ ਜਿਹੜੀਆਂ ਜੀ ਉਹ ਵੱਧ ਰਹੀਆਂ ਨੇ, ਪਰ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਜਿਹੜੀ ਚਰਚਾ ਦੇ ਵਿੱਚ ਗੱਲ ਹੈ ਉਹ ਹੈ 10 ਨਵੰਬਰ ਨੂੰ ਹੋਣ ਵਾਲਾ ਜਿਹੜਾ ਸਰਬੱਤ ਖਾਲਸਾ। ਇਹਨੂੰ ਲੈ ਕੇ ਕਈ ਕੁਝ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਚੱਲ ਰਿਹਾ। ਪੰਜਾਬ ਦੇ ਵਿੱਚ ਧੜਾ ਧੜ ਜਿਹੜੀਆਂ ਜੀ ਉਹ ਗ੍ਰਿਫਤਾਰੀਆਂ ਹੋ ਰਹੀਆਂ ਨੇ। ਪਿਛਲੇ 24 ਘੰਟਿਆਂ ਦੇ ਦੌਰਾਨ ਸੈਂਕੜੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ। ਕੁਝ ਆਗੂ ਜਿਹੜੇ ਨੇ ਉਹ ਰੂਪੋਸ਼ ਹੋ ਗਏ ਨੇ। ਕੁਝ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਹਨਾਂ ਆਗੂਆਂ ਦੇ ਜਿਹੜੀ ਸਰਕਾਰ ਹੈ ਉਹ ਸਰਬੱਤ ਖਾਲਸਾ ਨੂੰ ਰੋਕਣ ਦੇ ਵਾਸਤੇ ਡਟ ਗਈ ਹੈ। ਜਿਹੜਾ ਟੈਂਟ ਲਾਇਆ ਜਾ ਰਿਹਾ ਸੀਗਾ ਭਾਗੀ ਬਾਂਦਰ ਜਿਹੜਾ ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦਾ, ਉਹ ਟੈਂਟ ਪੁੱਟਣਾ ਸ਼ੁਰੂ ਕਰ ਦਿੱਤਾ ਜੀ ਰਾਤ ਤੋਂ। ਔਰ ਜਿਹੜਾ ਟੈਂਟ ਵਾਲਾ ਉਹਨੂੰ ਪੁਲਿਸ ਨੇ ਜਿਹੜਾ ਜੀ ਉਹ ਆਪਣੇ ਤਰੀਕੇ ਨਾਲ ਕਾਬੂ ਕਰ ਲਿਆ। ਤੇ ਉਹ ਹੁਣ ਉੱਥੋਂ ਜਿਹੜੇ ਟੈਂਟ ਲਾਏ ਜਾ ਰਹੇ ਸੀਗੇ ਉਹ ਹੁਣ ਉਹਨੂੰ ਲਾਈ ਜਾ ਰਿਹਾ ਜੀ। ਜਿਹੜੇ ਆਗੂ ਨੇ 80 ਦੇ ਕਰੀਬ ਆਗੂ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ। ਟੋਟਲ ਜਿਹੜੀਆਂ ਗ੍ਰਿਫਤਾਰੀਆਂ ਦੀ ਗਿਣਤੀ ਆ ਉਹ ਬੇਸ਼ੱਕ ਸਰਕਾਰੀ ਧਿਰਾਂ ਜਿਹੜੀਆਂ ਨੇ ਉਹ ਘੱਟ ਦੱਸਦੀਆਂ ਨੇ, ਜਦੋਂ ਕਿ ਗ੍ਰਿਫਤਾਰੀਆਂ ਵੱਡੇ ਪੱਧਰ ਦੇ ਉੱਤੇ ਹੋਈਆਂ ਨੇ। ਸਰਕਾਰੀ ਧਿਰਾਂ ਜਿਹੜੀਆਂ ਨੇ ਜੀ ਉਹ ਦੱਸਦੀਆਂ ਨੇ ਕਿ 500 550 ਬੰਦਾ ਫੜਿਆ, ਜਦੋਂ ਕਿ ਇਹ ਗ੍ਰਿਫਤਾਰੀਆਂ 2000 ਤੋਂ ਉੱਪਰ ਜਿਹੜੀਆਂ ਜੀ ਉਹ ਦੱਸੀ ਦੀਆਂ ਨੇ। ਔਰ ਨਿਰੰਤਰ ਜਿਹੜੀਆਂ ਜੀ ਇਹ ਗ੍ਰਿਫਤਾਰੀਆਂ ਜਾਰੀ ਨੇ। 107 151 ਦੇ ਤਹਿਤ ਇਹ ਜਿਹੜੀਆਂ ਜੀ ਉਹ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ। ਬਹੁਤੀ ਜਿਹੜੀ ਨਿਗਾਹ ਹੈ ਉਹ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਤੇ ਲੱਗੀ ਰਹੂਗੀ, ਜਿੱਥੇ ਕਿ ਇੱਕ ਪਟੀਸ਼ਨ ਜਿਹੜੀ ਆ ਜੀ ਇਹਨਾਂ ਸਰਬੱਤ ਖਾਲਸਾ ਵਾਲੀਆਂ ਧਿਰਾਂ ਨੇ ਦਾਇਰ ਕੀਤੀ ਆ। ਵੇਖਦੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਜੀ ਉਹ ਇਸ ਮਸਲੇ ਦੇ ਉੱਤੇ ਕੀ ਫੈਸਲਾ ਜਿਹੜਾ ਉਹ ਲੈਂਦਾ। ਉਹਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਡਿਪੈਂਡ ਕਰੂਗਾ ਵੀ ਇਹ ਸਰਬੱਤ ਖਾਲਸਾ ਜਿਹੜਾ ਉਹ ਹੋਊਗਾ ਜਾਂ ਨਹੀਂ। ਜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਪਰਮਿਸ਼ਨ ਨਹੀਂ ਮਿਲਦੀ ਇਹ ਕਰਨ ਦੀ, ਤਾਂ ਫਿਰ ਇਹ ਤਕਰੀਬਨ ਕਿਹਾ ਜਾ ਸਕਦਾ ਜੀ ਕਿ ਸਰਬੱਤ ਖਾਲਸਾ ਹੋਊਗਾ ਨਹੀਂ, ਕਿਉਂਕਿ ਸਰਕਾਰ ਇਹਦੇ ਵਾਸਤੇ ਜਿਹੜੀ ਹੈ ਜੀ ਉਹ ਵਜਦ ਹੈ ਕਿ ਉਹਨੇ ਹੋਣ ਇਹ ਨਹੀਂ ਦੇਣਾ ਜੀ। ਦੂਜਾ ਬੜੀ ਅਹਿਮ ਜਿਹੜੀ ਗੱਲ ਇਹ ਹੈ ਕਿ ਪੰਜਾਬ ਦੇ ਵਾਸਤੇ ਕਿ ਪੰਜਾਬ ਦੇ ਪਾਣੀਆਂ ਦੇ ਵਾਸਤੇ ਜਿਹੜਾ ਦਰਿਆਈ ਪਾਣੀਆਂ ਦੀ ਵੰਡ ਦੇ ਬਾਰੇ ਅਹਿਮ ਫੈਸਲਾ ਜਿਹੜਾ ਉਹ ਇਸ ਹਫ਼ਤੇ ਸੁਪਰੀਮ ਕੋਰਟ ਦੇ ਵੱਲੋਂ ਸੁਣਾਇਆ ਜਾ ਸਕਦਾ ਹੈ। ਜਸਟਿਸ ਸ਼ਿਵਾ ਕੀਰਤੀ ਸਿੰਘ ਦੇ 12 ਨਵੰਬਰ ਨੂੰ ਉਹ ਕਿਉਂਕਿ ਰਿਟਾਇਰ ਹੋ ਰਹੇ ਨੇ। ਇਸ ਤੋਂ ਪਹਿਲਾਂ ਅਦਾਲਤ ਦੇ ਵੱਲੋਂ ਪੰਜਾਬ ਦੇ ਪਾਣੀਆਂ ਦੀ ਵੰਡ ਵਾਲੇ ਸਮਝੌਤੇ ਸੰਬੰਧੀ ਐਕਟ 2004 ਦੀ ਉੱਚਤਾ ਬਾਰੇ ਰਾਸ਼ਟਰਪਤੀ ਦੇ ਵੱਲੋਂ ਮੰਗੀ ਗਈ ਰਾਏ ਤੇ ਆਪਣੇ ਵਿਚਾਰ ਜਿਹੜੇ ਆ ਉਹ ਦਿੱਤੇ ਜਾਣਗੇ। ਜਸਟਿਸ ਅਨਿਲ ਆਰ ਦਵੇ ਦੀ ਅਗਵਾਈ ਹੇਠਲੀ 5 ਮੈਂਬਰੀ ਜਿਹੜੀ ਸੰਵਿਧਾਨਕ ਬੈਂਚ ਹੈ ਉਹਨੇ 12 ਮਈ ਨੂੰ ਇਸ ਮੁੱਦੇ ਤੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫੈਸਲਾ ਜਿਹੜਾ ਉਹ ਰਾਖਵਾਂ ਰੱਖ ਲਿਆ ਸੀਗਾ। ਜਸਟਿਸ ਦਵੇ ਨੇ ਵੀ 18 ਨਵੰਬਰ ਨੂੰ ਸੇਵਾ ਮੁਕਤ ਹੋ ਜਾਣਾ ਹੈ। ਸੰਵਿਧਾਨਕ ਬੈਂਚ ਦੇ ਹੋਰ ਮੈਂਬਰ ਜਸਟਿਸ PC ਘੋਸ਼, AK ਗੋਇਲ, ਅਮਿਤਵ ਰਾਏ ਸ਼ਾਮਲ ਨੇ। ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਚੰਡੀਗੜ੍ਹ ਵਿਚਕਾਰ ਦਰਿਆਵਾਂ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਵਿਵਾਦ ਜਿਹੜਾ ਜੀ ਉਹ ਚੱਲ ਰਿਹਾ। ਪੰਜਾਬ ਸਰਕਾਰ ਨੇ 14 ਮਾਰਚ ਨੂੰ ਵਿਧਾਨ ਸਭਾ 'ਚ ਕਾਨੂੰਨ ਪਾਸ ਕਰਕੇ SYL ਨਹਿਰ ਦੇ ਲਈ ਕਰੀਬ 4000 ਏਕੜ ਜ਼ਮੀਨ ਕਿਸਾਨਾਂ ਨੂੰ ਮੋੜ ਦਿੱਤੀ ਸੀ ਤੇ ਕਿਸਾਨਾਂ ਨੇ ਜ਼ਮੀਨ ਨੂੰ ਪੱਧਰਾ ਕਰਨਾ ਸ਼ੁਰੂ ਕਰਤਾ ਸੀਗਾ। ਇਸ ਤੇ ਹਰਿਆਣੇ ਨੇ ਪੰਜਾਬ ਨੂੰ ਰੋਕਣ ਲਈ ਸੁਪਰੀਮ ਕੋਰਟ 'ਚ ਅਪੀਲ ਪਾਈ ਸੀ। 17 ਮਾਰਚ ਨੂੰ ਬੈਂਚ ਨੇ ਪੰਜਾਬ ਸਰਕਾਰ ਤੇ ਕੇਂਦਰ ਨੂੰ ਹਦਾਇਤ ਕੀਤੀ ਸੀ ਕਿ SYL ਦੀ ਨਹਿਰ ਦੀ ਉਸਾਰੀ ਲਈ ਹਾਸਲ ਕੀਤੀ ਜ਼ਮੀਨ ਆਪਣੇ ਕਬਜ਼ੇ 'ਚ ਰੱਖੀ ਜਾਵੇ ਤੇ ਇਹਦੇ ਉੱਤੇ ਸਟੇਟਸ ਕੋ ਜਿਹੜਾ ਜੀ ਉਹ ਰੱਖਿਆ ਜਾਵੇ। ਉਸ ਤੋਂ ਬਾਅਦ ਪੱਧਰ ਕਰਨ ਵਾਲਾ ਜਿਹੜਾ ਜੀ ਉਹ ਮਾਮਲਾ ਖਤਮ ਹੋ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਿਛਲੇ ਦਿਨੀ ਜਿਹੜਾ 1 ਨਵੰਬਰ ਨੂੰ ਸਮਾਗਮ ਹੋਇਆ ਸੀਗਾ ਜਿਹਦੇ ਵਿੱਚ ਅਰੁਣ ਜੇਤਲੀ ਤੇ ਅਮਿਤ ਸ਼ਾਹ ਹੋਰੀ ਵੀ ਸ਼ਾਮਲ ਸਨ, ਉਸ ਸਮਾਗਮ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਕੋਈ ਫੈਸਲਾ ਜਿਹੜਾ ਜੀ ਉਹ ਮੰਨਾਂਗੇ ਨਹੀਂ। ਮੈਂ ਇਹ ਵੀ ਦੱਸਣਾ ਕਿ ਇਹ ਸੁਪਰੀਮ ਕੋਰਟ ਨੇ ਕੋਈ ਫੈਸਲਾ ਨਹੀਂ ਕਰਨਾ ਕਿ ਇਹ ਪਾਣੀ ਕਿਹਨੂੰ ਜਿਹੜਾ ਦਿੱਤਾ ਜਾਵੇ। ਰਾਸ਼ਟਰਪਤੀ ਨੇ ਇਸ ਮੁੱਦੇ ਦੇ ਉੱਤੇ ਰਾਏ ਮੰਗੀ ਹੈ ਸੁਪਰੀਮ ਕੋਰਟ ਦੀ, ਤੇ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਉੱਤੇ ਆਪਣੀ ਰਾਏ ਜਿਹੜੀ ਹੈ ਜੀ ਉਹ ਦੇਣੀ ਆ। ਸੋ ਇਹ ਬੜਾ ਅਹਿਮ ਰਹੂਗਾ ਇਹ ਹਫ਼ਤਾ ਜਿਹੜਾ ਜੀ ਕਿ ਸੁਪਰੀਮ ਕੋਰਟ ਜਿਹੜਾ ਜੀ ਉਹ ਰਾਏ ਇਸ ਸਬੰਧ ਦੇ ਵਿੱਚ ਕੀ ਦਿੰਦਾ।
बेशक ਜਿਹੜੀ ਸਰਕਾਰ ਹੈ ਉਹਦੇ ਵੱਲੋਂ ਇਹ ਪਿਛਲੇ ਦਿਨਾਂ ਤੋਂ ਅਨਾਉਂਸ ਜਿਹੜਾ ਜੀ ਉਹ ਕੀਤਾ ਜਾਂਦਾ ਰਿਹਾ ਕਿ ਅਸੀਂ 1 ਲੱਖ ਨੌਕਰੀਆਂ ਦੇ ਦੇਣੀਆਂ ਨੇ, 1.5 ਲੱਖ ਨੌਕਰੀਆਂ ਦੇ ਦੇਣੀਆਂ ਨੇ, ਕੋਈ 2 ਲੱਖ ਜਿਹੜਾ ਜੀ ਉਹ ਨੌਕਰੀਆਂ ਦੇਣ ਦੀ ਗੱਲ ਕਰਦਾ ਹੈ। ਪਰ ਨੌਕਰੀ ਘੁਟਾਲਾ ਜਿਹੜਾ ਜੀ ਉਹਨੇ ਬਹੁਤਾ ਕੁਝ ਜਿਹੜਾ ਜੀ ਉਹ ਛਿੱਕੇ ਟੰਗਤਾ ਇੱਕ ਕਿਸਮ ਦੇ ਨਾਲ। ਵੱਖ-ਵੱਖ ਸਮੇਂ ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਤੇ ਬੜੀ ਡਿਟੇਲ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਕਰਦੇ ਰਹੇ ਹਾਂ ਕਿ ਡੱਡੀ ਕੌਣ ਸੀਗਾ, ਡੱਡੀ ਦੇ ਨੇੜਲੇ ਕੌਣ ਸੀਗੇ, ਕਿਵੇਂ ਇਹ ਗ੍ਰਿਫਤਾਰੀਆਂ ਹੋਈਆਂ, ਗੁਰੂ ਕੌਣ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਤੁਸੀਂ ਜਾਣਦੇ ਹੋ। ਵਿਜੀਲੈਂਸ ਬਿਊਰੋ ਦੇ ਵੱਲੋਂ ਹੁਣ ਤੱਕ ਨੌਕਰੀ ਘੁਟਾਲੇ ਦੇ ਵਿੱਚ 48 ਦਲਾਲਾਂ ਤੇ 87 ਇਸ ਤਰ੍ਹਾਂ ਦੇ ਵਿਅਕਤੀਆਂ ਦੀ ਪਛਾਣ ਕੀਤੀ ਆ ਜਿਨ੍ਹਾਂ ਨੇ ਪੈਸੇ ਦੀ ਯੋਗਤਾ ਦੇ ਨਾਲ ਨੌਕਰੀਆਂ ਹਾਸਲ ਕਰਨ ਦੇ ਯਤਨ ਕੀਤੇ ਨੇ। ਜਿਹੜੀ ਭਰਤੀ ਪ੍ਰਕਿਰਿਆ ਹੈ ਇਹਦੀ ਜਾਂਚ ਕਰਦਿਆਂ ਵਿਜੀਲੈਂਸ ਨੇ ਹੁਣ ਤੱਕ SDO ਦੀ ਭਰਤੀ ਲਈ ਪੈਸੇ ਖਰਚੇ ਕਰਨ ਵਾਲੇ 13 ਉਮੀਦਵਾਰਾਂ ਦੀ ਪਛਾਣ ਕੀਤੀ ਆ, ਜਿਹਦੇ ਚੋਂ 7 ਗ੍ਰਿਫਤਾਰ ਕੀਤੇ ਗਏ ਨੇ। ਜੂਨੀਅਰ ਇੰਜੀਨੀਅਰ ਦੇ ਵਾਸਤੇ 2 ਇਦਾਂ ਦੇ ਉਮੀਦਵਾਰਾਂ ਦੀ ਸ਼ਨਾਖਤ ਹੋਈ ਆ ਜਿਨ੍ਹਾਂ ਦੇ ਵਿੱਚੋਂ 1 ਗ੍ਰਿਫਤਾਰ ਕੀਤਾ ਗਿਆ। ਸੀਨੀਅਰ ਸਹਾਇਕ ਤੇ ਇੰਸਪੈਕਟਰ ਦੀ ਅਸਾਮੀ ਲਈ 15 ਉਮੀਦਵਾਰਾਂ ਨੇ ਪੈਸੇ ਦਾ ਵਰਤੋਂ ਕੀਤੀ, 7 ਗ੍ਰਿਫਤਾਰ ਕਰ ਲਏ ਗਏ। ਇਸ ਵਿਭਾਗ ਦੀ ਭਰਤੀ ਲਈ 18 ਦਲਾਲਾਂ ਦੇ ਵੱਲੋਂ ਭੂਮਿਕਾ ਜਿਹੜੀ ਉਹ ਨਿਭਾਈ ਗਈ ਸੀ, 6 ਗ੍ਰਿਫਤਾਰ ਕਰ ਲਏ ਗਏ। ਪਨਸਪ ਦੇ ਵਿੱਚ 18 ਦਲਾਲਾਂ ਨੇ ਭੂਮਿਕਾ ਨਿਭਾਈ ਸੀ, 10 ਇਹਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ। 33 ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਦੇ ਵਿੱਚੋਂ 21 ਗ੍ਰਿਫਤਾਰ ਜਿਹੜੇ ਕੀਤੇ ਗਏ। ਪੁੱਡਾ ਵਿੱਚ ਨੌਕਰੀਆਂ ਦਿਵਾਉਣ ਵਾਲੇ ਦਲਾਲਾਂ ਦੀ ਗਿਣਤੀ 7 ਸੀ, ਜਿਹਦੇ ਚੋਂ 5 ਕਾਬੂ ਕੀਤੇ ਗਏ। ਜਿਹੜੀ ਐਕਚੁਅਲੀ ਇਹਦੀ ਸਾਰੀ ਕਹਾਣੀ ਹੈ ਜੀ ਇਹ ਘੁੰਮਦੀ ਹੈ ਕੁਝ ਅਹਿਮ ਵਿਅਕਤੀਆਂ ਦੇ ਆਲੇ ਦੁਆਲੇ। ਵਿਜੀਲੈਂਸ ਬਿਊਰੋ ਦੇ ਜਿਹੜੇ AIG ਨੇ ਸੁਰਜੀਤ ਸਿੰਘ ਹੋਰੀ ਉਹ ਇਹ ਕਹਿੰਦੇ ਨੇ ਕਿ ਨੌਕਰੀ ਘੁਟਾਲੇ ਦੀ ਜਾਂਚ ਬੜੇ ਪੇਸ਼ੇਵਰ ਤਰੀਕੇ ਦੇ ਨਾਲ ਕੀਤੀ ਗਈ ਆ। ਉਹਨਾਂ ਦਾ ਇਹ ਕਹਿਣਾ ਹੈ ਜੀ ਕਿ ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਕਰਕੇ ਜੀ ਇਹ ਉਹ ਕਹਿੰਦੇ ਕਈਆਂ ਰਾਜਾਂ ਤੱਕ ਫੈਲਿਆ, ਜਿਹਦੇ ਵਿੱਚ ਲਖਨਊ, ਮੁੰਬਈ, ਨਵੀਂ ਦਿੱਲੀ, ਹਰਿਆਣਾ, ਰਾਜਸਥਾਨ, ਕਈ ਹੋਰ ਸ਼ਹਿਰਾਂ ਦੇ ਨਾਮ ਜਿਹੜੇ ਜੀ ਉਹ ਇਸ ਘੁਟਾਲੇ ਦੇ ਨਾਲ ਆ ਕੇ ਜੁੜਦੇ ਨੇ। ਪਰ ਇਹ ਠੀਕ ਹੈ ਕਿ ਰਾਜਾਂ ਤੱਕ ਇਹਦੀਆਂ ਜਿਹੜੀਆਂ ਜੀ ਉਹ ਜਾ ਕੇ ਕਿਤੇ ਨਾ ਕਿਤੇ ਪਰਤਾਂ ਜੁੜਦੀਆਂ ਨੇ, ਪਰ ਅਸਲ ਪਰਤਾਂ ਜਿਹੜੀਆਂ ਜੀ ਉਹ ਪੰਜਾਬ ਦੇ ਵਿੱਚ ਹੀ ਨੇ, ਮਾਲਵਾ ਖੇਤਰ ਦੇ ਵਿੱਚ ਨੇ। ਜਿਹੜਾ ਸ਼ਾਮ ਲਾਲ ਡੱਡੀ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਦੀਆਂ ਤਾਰਾਂ ਜਿਹੜੀਆਂ ਜੀ ਉਹ ਜੁੜਦੀਆਂ ਨੇ ਮਾਲਵੇ ਦੇ ਇੱਕ ਅਹਿਮ ਵੱਡੇ ਆਗੂ ਦੇ ਨਾਲ ਜਾ ਕੇ। ਜਦੋਂ ਉਹ ਜਾ ਕੇ ਜੁੜਦੀਆਂ ਨੇ ਤੇ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਜਿਹੜਾ ਜੀ ਉਹ ਫੇਰ ਰੋਕ ਲਿਆ ਜਾਂਦਾ। ਜਾਂਚ ਜਿਹੜੀ ਹੈ ਜੀ ਸੋ ਇੱਕ ਜਾਂਚ ਹੁੰਦੀ ਹੈ, ਦੂਜੀ ਜਾਂਚ ਜਿਹੜੀ ਹੈ ਜੀ ਹੁੰਦੀ ਹੈ। ਔਰ ਇਹ ਵੀ ਕਿਹਾ ਜਾਂਦਾ ਜੀ ਕਿ ਅਕਾਲੀ ਨੇਤਾਵਾਂ ਨੇ ਆਪਣੀ ਗਰੀਬੀ ਦੂਰ ਕਰਨ ਦੇ ਵਾਸਤੇ ਇਸ ਘੁਟਾਲੇ ਦੇ ਵਿੱਚ ਖੂਬ ਹੱਥ ਜਿਹੜੇ ਆ ਜੀ ਉਹ ਰੰਗਿਆ। ਹੱਥ ਰੰਗਣ ਵਾਲਿਆਂ ਵਿੱਚ ਮੁੱਖ ਮੰਤਰੀ ਦਾ ਇੱਕ ਖਾਸ ਵਫਾਦਾਰ ਵੀ ਸ਼ਾਮਲ ਹੈ, ਜਿਹਦੇ ਦਬਕਿਆਂ ਤੋਂ ਉੱਚ ਅਫਸਰਸ਼ਾਹੀ ਪਹਿਲਾਂ ਹੀ ਜਿਹੜੀ ਹੈ ਜੀ ਉਹ ਨਾ ਖੁਸ਼ ਹੈ। ਪੰਜਾਬ ਸਰਕਾਰ ਦੇ ਵੱਲੋਂ ਨੌਕਰੀਆਂ ਦੀ ਨਿਲਾਮੀ ਦੀ ਇਸ ਖੇਡ ਨੂੰ ਭਾਵੇਂ ਪ੍ਰਸ਼ਨ ਪੱਤਰ ਲੀਕ ਘੁਟਾਲਾ ਕਰਾਰ ਦੇ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਸਰਕਾਰੀ ਚੋਰ ਮੋਰੀਆਂ ਦਾ ਲਾਭ ਇੱਕ ਅੰਤਰਰਾਜੀ ਗਰੋਹ ਨੇ ਪੰਜਾਬ ਦੇ ਸਮੁੱਚੇ ਸਰਕਾਰੀ ਤੰਤਰ ਦੇ ਵਿੱਚ ਜਿੰਨੀ ਘੁਸਪੈਠ ਕਰ ਲਈ ਹੈ, ਇਹ ਇੱਕ ਬਹੁਤ ਗੰਭੀਰ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਰਾਜਸੀ ਪਿਛੋਕੜ ਵਾਲੇ ਵਿਅਕਤੀਆਂ ਦੀ ਸ਼ਮੂਲੀਅਤ ਜਿਹੜੀ ਆ ਸਮੁੱਚੇ ਮਾਮਲੇ ਨੂੰ ਬਹੁਤ ਗੰਭੀਰ ਜਿਹੜਾ ਜੀ ਉਹ ਬਣਾ ਰਹੀ ਆ। ਸੋ ਦੇਖਣਾ ਇਹ ਹੋਊਗਾ ਕਿ ਕੀ ਇਹ ਜਿਹੜੀਆਂ ਪਰਤਾਂ ਨੇ ਇੱਥੇ ਹੀ ਰਹਿ ਜਾਣਗੀਆਂ ਜਾਂ ਆਉਂਦੇ ਸਮੇਂ ਦੇ ਦੌਰਾਨ ਜਦੋਂ ਰਾਜ ਸਰਕਾਰ ਜਿਹੜੀ ਉਹ ਬਦਲਦੀ ਆ ਕਿ ਉਦੋਂ ਇਹ ਲੋਕ ਸਾਹਮਣੇ ਆਉਣਗੇ ਕਿ ਇਹ ਨੌਕਰੀ ਘੁਟਾਲਾ ਕਿਹਨਾਂ ਨੇ ਜਿਹੜਾ ਜੀ ਉਹ ਕੀਤਾ, ਕਿਉਂਕਿ ਅਸਲ ਚਿਹਰੇ ਜਿਹੜੇ ਨੇ ਉਹ ਸਾਹਮਣੇ ਆਏ ਨਹੀਂਗੇ, ਅਜੇ ਤੱਕ ਜਿਹੜਾ ਉਹ ਨਹੀਂ ਆਏ ਜੀ। ਇੱਕ ਸਮਾਂ ਸੀਗਾ ਜਦੋਂ ਪੰਜਾਬੀ ਬੋਲਦੇ ਇਲਾਕਿਆਂ ਦੀ ਜਿਹੜੀ ਗੱਲ ਸ਼ਮੂਲੀਅਤ ਦੀ ਕੀਤੀ ਸੀ ਤੇ ਇੱਕ ਪਿੰਡ ਬੜਾ ਫੇਮਸ ਹੋਇਆ ਸੀਗਾ ਕੰਦੂ ਖੇੜਾ, ਔਰ ਉਸ ਟਾਈਮ ਇੱਕ ਨਾਰਾ ਵੀ ਬੜਾ ਫੇਮਸ ਹੋਇਆ ਸੀ ਕੰਦੂ ਖੇੜਾ ਕਰੂ ਨਵੇੜਾ। ਔਰ 30 ਸਾਲ ਪਹਿਲਾਂ ਇਸ ਨਾਰੇ ਨੇ ਇੱਕੋ ਹੱਲੇ ਪੰਜਾਬ ਦੇ ਹੱਕ ਦੇ ਵਿੱਚ ਨਵੇੜਾ ਕੀਤਾ ਸੀ। ਅਬੋਹਰ ਤੇ ਫਾਜ਼ਿਲਕਾ ਦੇ 56 ਪਿੰਡਾਂ ਨੂੰ ਪੰਜਾਬ ਤੋਂ ਵੱਖ ਹੋਣ ਤੋਂ ਬਚਾ ਲਿਆ ਸੀ। ਪੰਜਾਬ ਦਾ ਅਖੀਰਲਾ ਪਿੰਡ ਕੰਦੂ ਖੇੜਾ ਜਿਹੜਾ ਜ਼ਿਲ੍ਹਾ ਮੁਕਤਸਰ ਦੇ ਵਿੱਚ ਪੈਂਦਾ ਹੈ, ਇਹ ਕੌਮਾਂਤਰੀ ਨਕਸ਼ੇ ਦੇ ਉੱਤੇ ਉੱਭਰਿਆ ਸੀਗਾ ਜਦੋਂ ਮੈਥਿਊ ਕਮਿਸ਼ਨ ਨੇ ਜਨਵਰੀ 1986 ਦੇ ਵਿੱਚ ਪਿੰਡ ਕੰਦੂ ਖੇੜਾ ਦੀ ਭਾਸ਼ਾਈ ਮਰਦਮਸ਼ੁਮਾਰੀ ਕਰਨ ਦੇ ਹੁਕਮ ਦੇ ਦਿੱਤੇ ਸੀਗੇ। ਇਸ ਆਧਾਰ ਤੇ 56 ਪਿੰਡਾਂ ਦਾ ਫੈਸਲਾ ਹੋਣਾ ਸੀ ਤੇ ਉਦੋਂ ਅਕਾਲੀ ਹਕੂਮਤ ਨੇ ਇਸ ਪਿੰਡ ਨੂੰ ਹੱਥਾਂ ਤੇ ਜਿਹੜਾ ਜੀ ਉਹ ਚੁੱਕਿਆ ਸੀਗਾ। ਹੁਣ ਪੰਜਾਬੀ ਸੂਬੇ ਦੇ 50 ਸਾਲਾ ਜਸ਼ਨਾਂ ਦੇ ਵਿੱਚੋਂ ਕੰਦੂ ਖੇੜਾ ਗਾਇਬ ਹੈ। 1 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਹੋਏ ਸਮਾਗਮ ਦੀ ਦਰਸ਼ਕ ਗੈਲਰੀ ਦੇ ਵਿੱਚ ਇੱਕ ਵੀ ਕੁਰਸੀ ਕੰਦੂ ਖੇੜੇ ਦੇ ਹਿੱਸੇ ਨਹੀਂ ਆਈ। ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ 56 ਪਿੰਡਾਂ ਦੀ ਕਿਸਮਤ ਲਿਖਣ ਦਾ ਸਿਹਰਾ ਇਸ ਪਿੰਡ ਨੂੰ ਜਾਂਦਾ ਹੈ ਜਿਹੜਾ ਕਿਸੇ ਮੋਰਚੇ ਤੋਂ ਘੱਟ ਨਹੀਂ।
जनवरी 1986 ਦੇ ਵਿੱਚ ਉਦੋਂ ਦੀ ਅਕਾਲੀ ਹਕੂਮਤ ਨੇ ਪਿੰਡ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ, ਇੱਕ ਵੀ ਵਾਅਦਾ ਵਫਾ ਨਹੀਂ ਹੋਇਆ। ਹਰਿਆਣਾ ਉਦੋਂ ਅਬੋਹਰ ਤੇ ਫਾਜ਼ਿਲਕਾ ਦੇ ਇਲਾਕੇ ਤੇ ਦਾਅਵਾ ਕਰਦਾ ਸੀ। ਮੈਥਿਊ ਕਮਿਸ਼ਨ ਨੇ ਕੰਦੂ ਖੇੜੇ ਨੂੰ ਆਧਾਰ ਮੰਨ ਕੇ ਇੱਥੇ ਭਾਸ਼ਾਈ ਮਰਦਮਸ਼ੁਮਾਰੀ ਕਰਾਈ ਸੀਗੀ। ਉਦੋਂ ਦੇ ਖਜ਼ਾਨਾ ਮੰਤਰੀ ਬਲਵੰਤ ਸਿੰਘ, ਉਦੋਂ ਦੇ ਖੇਤੀ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਰਹੂਮ MP ਸ਼ਮਿੰਦਰ ਸਿੰਘ, ਇਹਨਾਂ ਸਾਰਿਆਂ ਨੇ ਇਸ ਪਿੰਡ ਦੇ ਵਿੱਚ ਜਿਹੜਾ ਜੀ ਉਹ ਡੇਰੇ ਲਾ ਲਏ ਸੀਗੇ। ਉਦੋਂ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਪਿੰਡ ਦੇ ਜਿਹੜੇ ਲਾਏ। ਪਿੰਡ ਕੰਦੂ ਖੇੜਾ ਦੀ ਮਰਦਮਸ਼ੁਮਾਰੀ ਦੇ ਪੈਂਤੜੇ ਵਿੱਚ ਲੰਘਣ ਵਾਲੇ ਜਿਹੜੇ ਵਿਅਕਤੀ ਨੇ ਉਹ ਦੱਸਦੇ ਨੇ ਕਿ ਹਰਿਆਣੇ ਦੇ ਉਦੋਂ ਦੇ ਮੁੱਖ ਮੰਤਰੀ ਭਜਨ ਲਾਲ ਹਰਿਆਣੇ 'ਚੋਂ ਆਪਣੇ ਬੰਦੇ ਕੰਦੂ ਖੇੜੇ ਭੇਜ ਕੇ ਮਰਦਮਸ਼ੁਮਾਰੀ ਦੇ ਵਿੱਚ ਫੇਰ ਬਦਲ ਕਰਨ ਦੀ ਤਾਕ ਦੇ ਵਿੱਚ ਸੀਗਾ, ਪਰ ਪਿੰਡ ਵਾਲਿਆਂ ਨੇ ਇਹ ਜਿਹੜਾ ਸੀਗਾ ਜੀ ਉਹ ਨਹੀਂ ਹੋਣ ਦਿੱਤਾ। ਪਿੰਡ ਵਾਲਿਆਂ ਨੂੰ ਵੱਡਾ ਇਤਰਾਜ਼, ਵੱਡਾ ਰੋਸਾ ਇਸ ਗੱਲ ਤੇ ਆ ਕਿ ਕੰਦੂ ਖੇੜੇ ਨੇ ਨਬੇੜਾ ਤਾਂ ਉਦੋਂ ਜਿਹੜਾ ਜੀ ਉਹ ਕਰ ਦਿੱਤਾ ਸੀਗਾ, ਪਰ ਜਿਹੜਾ ਇਹ ਪਿੰਡ ਹੈ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ। ਮੁੜ ਕੇ ਸਰਕਾਰ ਨੇ ਜਿਹੜੀ ਆ ਜੀ ਉਹਦੀ ਸਾਰ ਹੀ ਨਹੀਂ ਲਈ। ਮੁੱਢਲੀਆਂ ਸਹੂਲਤਾਂ ਤਾਂ ਛੱਡੋ, ਜਿਹੜੇ ਪਿੰਡ ਵਾਲੇ ਉਹ ਕਹਿੰਦੇ ਨੇ ਕਿ ਜਿਹੜੇ ਜਸ਼ਨ ਮਨਾਏ ਗਏ ਨੇ ਪੰਜਾਬੀ ਸੂਬੇ ਦੇ, ਕਮ ਸੇ ਕਮ ਕੰਦੂ ਖੇੜਾ ਦੀ ਉਹਦੇ ਵਿੱਚ ਹੀ ਰਿਕੋਗਨਾਈਜੇਸ਼ਨ ਹੋ ਜਾਂਦੀ ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਪਿੰਡ ਦਾ ਅਜੇ ਵੀ ਕਿਸੇ ਨੂੰ ਯਾਦ ਹੈ, ਪਰ ਉਹ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਭੁੱਲ ਭੁਲਾ ਗਿਆ ਜੀ ਸਾਰਾ ਕੁਝ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਫੜੋ ਫੜਾਈ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ। ਸਰਬੱਤ ਖਾਲਸਾ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪ੍ਰਵਾਸੀ ਆਗੂ ਨੇ ਰੇਸ਼ਮ ਸਿੰਘ ਸੰਧੂ, ਉਹਨੂੰ ਵੀ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ। ਪਿਛਲੀ ਵਾਰੀ ਵੀ ਉਹ ਇੱਥੇ ਆਏ ਸਨ ਜਦੋਂ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਦੋਂ ਵੀ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਕੇਸ ਜਿਹੜਾ ਉਹ ਪਾ ਦਿੱਤਾ ਗਿਆ ਸੀਗਾ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਹੜੀ ਆ ਜੀ ਇਹ ਗੱਲ ਆਖੀ ਆ ਕਿ ਸਰਬੱਤ ਖਾਲਸਾ ਜਿਹੜਾ ਜੀ ਉਹ ਹਰ ਹਾਲਤ ਦੇ ਵਿੱਚ ਹੋਊਗਾ, ਭਾਵੇਂ ਸਰਕਾਰ ਇਹਦੇ ਰੋਕਣ ਦੇ ਵਾਸਤੇ ਜਿੰਨੀਆਂ ਗ੍ਰਿਫਤਾਰੀਆਂ ਕਰਨੀਆਂ ਚਾਹੁੰਦੀ ਹੈ ਜੀ ਉਹ ਕਰ ਲਵੇ। ਉਹਨਾਂ ਨੇ ਕਿਹਾ ਕਿ ਸਰਬੱਤ ਖਾਲਸਾ ਪਿਛਲੇ ਸਾਲ ਵਾਂਗ ਅਮਨ ਸ਼ਾਂਤੀ ਦੇ ਨਾਲ ਜਿਹੜਾ ਜੀ ਉਹ ਹੋਊਗਾ। ਉਹਨਾਂ ਨੇ ਕਿਹਾ ਕਿ ਸਰਕਾਰੀ ਅੜਿੱਕਿਆਂ ਦੇ ਬਾਵਜੂਦ ਪ੍ਰਬੰਧ ਜਿਹੜੇ ਆ ਜੀ ਉਹ ਮੁਕੰਮਲ ਹੋ ਗਏ ਹੋਏ ਆ। ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਜੀ ਉਹਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇੱਕ ਚਿੱਠੀ ਦਿੱਤੀ ਆ, ਜਿਹਦੇ ਵਿੱਚ ਪੰਜਾਬ ਦੀ ਲੇਟੈਸਟ ਜਿਹੜੀ ਸਥਿਤੀ ਆ ਉਹਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਆ। ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਰਾਜ ਦੇ ਵਿੱਚ ਅਣਐਲਾਨੀ ਐਮਰਜੈਂਸੀ ਜਿਹੜੀ ਹੈ ਜੀ ਉਹ ਲਾਈ ਹੋਈ ਆ। ਸਿੱਖਾਂ ਨੂੰ ਜਬਰੀ ਚੁੱਕ ਕੇ ਥਾਣਿਆਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਬੱਤ ਖਾਲਸਾ ਕਰਾਉਣ ਵਾਲੇ 1500 ਤੋਂ ਉੱਪਰ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਜੀ। ਇਹ ਜਿਹੜੀ ਚਿੱਠੀ ਆ ਜਿਹੜੇ ਚੰਡੀਗੜ੍ਹ ਇਕਾਈ ਦੇ ਮੁਖੀ ਨੇ ਉਹਨੇ ਜਿਹੜੀ ਹੈ ਜੀ ਰਾਸ਼ਟਰਪਤੀ ਨੂੰ ਭੇਜੀ ਆ, ਔਰ ਇਸ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਜੀ ਕਿ ਹਾਲਾਤ ਇੰਨੇ ਵਿਗੜ ਚੁੱਕੇ ਨੇ ਕਿ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਕਥਿਤ ਤੌਰ ਦੇ ਉੱਤੇ ਪੰਥਕ ਆਗੂਆਂ ਨੂੰ ਚੰਡੀਗੜ੍ਹ ਤੋਂ ਹਿਰਾਸਤ ਦੇ ਵਿੱਚ ਲੈ ਕੇ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਵਿਖਾ ਰਹੀ ਆ। ਵੱਡੀ ਗਿਣਤੀ ਦੇ ਪੰਥਕ ਆਗੂ ਜਿਹੜੇ ਨੇ ਉਹ ਗ੍ਰਿਫਤਾਰੀਆਂ ਤੋਂ ਬਚਣ ਲਈ ਆਪਣੇ ਘਰਾਂ ਤੋਂ ਜਿਹੜਾ ਜੀ ਉਹ ਦੂਰ ਚਲੇ ਗਏ ਨੇ। ਵੈਸੇ ਇਹ ਗ੍ਰਿਫਤਾਰੀਆਂ ਅਜੇ ਰੁਕੀਆਂ ਨਹੀਂ, ਇਹ ਗ੍ਰਿਫਤਾਰੀਆਂ ਜਿਹੜੀਆਂ ਉਹ ਜਾਰੀ ਨੇ। ਦੇਖੋ ਕਿ ਕਿੰਨੇ ਕੁ ਜਿਹੜੇ ਆ ਜੀ ਉਹ ਗ੍ਰਿਫਤਾਰ ਕੀਤੇ ਜਾਂਦੇ ਨੇ, ਔਰ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਬੜਾ ਕੁਝ ਨਿਰਭਰ ਕਰੂਗਾ ਅੱਜ ਦੇ ਉੱਤੇ ਕਿ ਅੱਜ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹ ਕਿਹੋ ਜਿਹਾ ਫੈਸਲਾ ਜਿਹੜਾ ਜੀ ਉਹ ਲੈਂਦੀ ਹੈ। ਚੋਣਾਂ ਜਿਹੜੀਆਂ ਨੇ ਉਹ ਡੇ ਬਾਈ ਡੇ ਨੇੜੇ ਤੁਰੀਆਂ ਆਉਂਦੀਆਂ ਨੇ। ਇਹ ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਨਵੰਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਸੰਭਾਵੀ ਰੂਪ 'ਚ ਕੁਝ ਰਿਪੋਰਟਾਂ ਦੇ ਮੁਤਾਬਕ, ਕੁਝ ਸੂਤਰਾਂ ਦੇ ਮੁਤਾਬਕ 23, 24, 25 ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗਣ ਦੇ ਆਸਾਰ ਨੇ। ਜਿਹੜੀਆਂ ਬਾਕੀ ਪਾਰਟੀਆਂ ਨੇ ਅਜੇ ਉਹਨਾਂ ਨੇ ਕੋਈ ਉਮੀਦਵਾਰਾਂ ਦੀ ਸੂਚੀ ਜਿਹੜੀ ਆ ਜੀ ਉਹ ਜਾਰੀ ਨਹੀਂ ਕੀਤੀ। ਆਮ ਆਦਮੀ ਪਾਰਟੀ ਨੇ ਹੁਣ ਤੱਕ 61 ਉਮੀਦਵਾਰਾਂ ਦਾ ਐਲਾਨ ਜਿਹੜਾ ਜੀ ਉਹ ਕੀਤਾ। ਪਾਰਟੀ ਨੇ ਇਹ ਕਿਹਾ ਜੀ ਕਿ 30 ਉਮੀਦਵਾਰਾਂ ਦੀ ਜਿਹੜੀ ਸੂਚੀ ਆ ਉਹ ਤਿਆਰ ਹੈ ਤੇ ਅਗਲੇ ਹਫ਼ਤੇ ਜਿਹੜੀ ਆ ਜੀ ਇਹ ਜਾਰੀ ਕਰ ਦਿੱਤੀ ਜਾਊਗੀ। ਜਿਹੜੇ ਭਗਵੰਤ ਮਾਨ ਨੇ ਮੈਂਬਰ ਪਾਰਲੀਮੈਂਟ ਉਹ ਬੇਸ਼ੱਕ ਕੈਨੇਡਾ ਦੇ ਵਿੱਚ ਨੇ, ਉਹਨਾਂ ਦੀ ਵਾਪਸੀ ਤੋਂ ਪਹਿਲਾਂ ਇਹ ਉਮੀਦਵਾਰਾਂ ਦੀ ਚੌਥੀ ਸੂਚੀ ਜਿਹੜੀ ਆ ਜੀ ਉਹ ਜਾਰੀ ਹੋ ਸਕਦੀ ਹੈ। ਪਾਰਟੀ ਨੇ ਇਹ ਵੀ ਕਿਹਾ ਜੀ ਕਿ ਤਕਰੀਬਨ ਜਿਹੜੀ ਹੈ ਜੀ ਨਵੰਬਰ 15 ਜਾਂ ਇਹਦੇ ਨੇੜੇ ਤੇੜੇ ਜਿਹੜੀ ਹੈ ਜੀ ਸਾਰੀ ਸੂਚੀ ਜਾਰੀ ਕਰ ਦਿੱਤੀ ਜਾਊਗੀ। 30 ਤੋਂ ਬਾਅਦ ਜਿਹੜੇ ਜੀ ਉਹ 26 ਉਮੀਦਵਾਰ ਹੋਰ ਉਹਨਾਂ ਦੇ ਰਹਿ ਜਾਣਗੇ, ਔਰ ਇਹ ਆਖਿਆ ਗਿਆ ਜੀ ਕਿ ਇਹ ਵੀ ਸੂਚੀ ਛੇਤੀ ਜਾਰੀ ਕਰ ਦਿੱਤੀ ਜਾਊਗੀ।
ਜਿਹੜੀ ਬਹੁਤੀਆਂ ਥਾਵਾਂ ਦੇ ਉੱਤੇ ਵਾਲੰਟੀਅਰ ਦੇ ਵੱਲੋਂ ਜਿਹੜੇ ਉਮੀਦਵਾਰ ਨੇ ਜੀ ਉਹਨਾਂ ਦੀ ਚੋਣ ਦੇ ਵਾਸਤੇ ਵੋਟਿੰਗ ਜਿਹੜੀ ਆ ਉਹ ਕਰਵਾਈ ਜਾ ਚੁੱਕੀ ਹੈ। ਜਿਹੜੇ ਗੁਰਪ੍ਰੀਤ ਸਿੰਘ ਵੜੈਚ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਇਹ ਬਹੁਤ ਜਲਦੀ ਜਿਹੜੀ ਸੂਚੀ ਆ ਐਸੇ ਹਫ਼ਤੇ ਜਾਂ ਤੋਂ ਅਗਲੇ ਹਫ਼ਤੇ ਜਿਹੜੀ ਹੈ ਜੀ ਉਹ ਕਰ ਦਿੱਤੀ ਜਾਊਗੀ। ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਜੀ ਮੰਡੀਆਂ ਦੇ ਵਿੱਚ ਸਾਰੀਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਧਰਨੇ ਦੇਣ ਦਾ ਫੈਸਲਾ ਕੀਤਾ, ਜਿਹਦਾ ਕਾਰਨ ਇਹ ਕਿਹਾ ਗਿਆ ਜੀ ਕਿ ਜਿਹੜੇ ਕਿਸਾਨ ਨੇ ਉਹ ਰੁਲ ਰਹੇ ਨੇ। ਆਪਾਂ ਕੱਲ ਗੱਲ ਕੀਤੀ ਸੀਗੀ ਕਿ ਜਿਹੜਾ ਪਿਛਲੇ ਮਹੀਨੇ ਤੋਂ ਜਿਹੜੀ ਫਸਲ ਚੁੱਕੀ ਹੋਈ ਆ ਅਕਤੂਬਰ ਮਹੀਨੇ ਤੋਂ 15 ਤੋਂ ਬਾਅਦ ਦੀ ਕੋਈ ਅਦਾਇਗੀ ਜਿਹੜੀ ਹੈ ਜੀ ਉਹ ਕਿਸਾਨਾਂ ਨੂੰ ਨਹੀਂ ਹੋਈ, ਜਿਹਦੇ ਕਰਕੇ ਉਹ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਨੇ। ਬਹੁਤੇ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੇ ਇਹਨਾਂ ਪੈਸਿਆਂ ਦੇ ਨਾਲ ਹੀ ਅੱਗੋਂ ਕਣਕ ਜਿਹੜੀ ਜੀ ਉਹ ਬੀਜਣੀ ਹੁੰਦੀ ਆ, ਸੋ ਉਹਨਾਂ ਦੇ ਵਾਸਤੇ ਮੁਸੀਬਤਾਂ ਜਿਹੜੀਆਂ ਜੀ ਉਹ ਖੜੀਆਂ ਹੋ ਰਹੀਆਂ ਨੇ। ਸੋ ਜਾਂਦੇ ਜਾਂਦੇ ਜਿਹੜੀ ਤੁਹਾਡੇ ਨਾਲ ਗੱਲ ਪੋਲਿਊਸ਼ਨ ਦੀ ਇੱਕ ਵਾਰੀ ਫੇਰ ਜਿਹੜੀ ਜੀ ਉਹ ਕਰ ਲਈਏ। ਇਸ ਵੇਲੇ ਬੜੀ ਵੱਡੀ ਸਮੱਸਿਆ ਜਿਹੜੀ ਹੈ ਜੀ ਉਹ ਪੋਲਿਊਸ਼ਨ ਬਣਿਆ ਹੋਇਆ ਇੱਥੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਰਾਜਧਾਨੀ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਜਿਹੜੀਆਂ ਫਲਾਈਟਾਂ ਨੇ ਇਹਦੇ ਉੱਤੇ ਵੀ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਪੈ ਰਿਹਾ। ਲੇਟ ਜਿਹੜੀਆਂ ਖਾਸ ਤੌਰ ਤੇ ਫਲਾਈਟ ਆਉਣ ਵਾਲੀਆਂ ਨੇ, ਦਿਨ ਦੇ ਸਮੇਂ ਵੀ ਜਿਹੜੀ ਆ ਜੀ ਉਹ ਵਿਜ਼ਿਬਿਲਿਟੀ ਬਹੁਤ ਘਟ ਗਈ ਹੈ। ਅਗਲੇ 3 ਦਿਨਾਂ ਦੇ ਵਾਸਤੇ ਧੁੰਦਲੀ ਦਿੱਲੀ ਦੇ ਵਿੱਚ ਸਕੂਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ। 3 ਦਿਨ ਕੋਈ ਸਕੂਲ ਜਿਹੜੇ ਆ ਜੀ ਉਹ ਨਹੀਂ ਖੁੱਲਣਗੇ। ਜਿਹੜੇ ਦਿੱਲੀ ਦੇ ਵਿੱਚ ਜਿਹੜੇ ਮਾਸਕ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਧਣ ਲੱਗੀ ਆ, ਉਹਨਾਂ ਦੀ ਵਿਕਰੀ ਜਿਹੜੀ ਆ ਜੀ ਉਹ ਵਧਣ ਲੱਗੀ ਆ। ਲੋਕ ਬਹੁਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਜਿਹੜਾ ਜੀ ਉਹ ਫਿਰਦੇ ਨਜ਼ਰ ਆਉਂਦੇ ਨੇ। ਮਾਸਕ ਲੈਣ ਦੇ ਵਾਸਤੇ ਮੈਡੀਕਲ ਸਟੋਰ ਤੇ ਹਸਪਤਾਲਾਂ ਦੇ ਵਿੱਚ ਜਿਹੜੀਆਂ ਜੀ ਉਹ ਲਾਈਨਾਂ ਲੱਗ ਰਹੀਆਂ ਨੇ। ਜਿਹੜੀ ਦਿੱਲੀ ਦੀ ਸਰਕਾਰ ਹੈ ਉਹਨੂੰ ਪੰਜਾਬ ਸਰਕਾਰ, ਹਰਿਆਣੇ ਨੂੰ, ਰਾਜਸਥਾਨ ਨੂੰ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉਹਨੇ ਜਿਹੜਾ ਜੀ ਉਹ ਸੱਦਿਆ, ਉਹਦੇ ਸਾਹਮਣੇ ਪੇਸ਼ੀ ਆ। ਵੇਖਦੇ ਆ ਉੱਥੇ ਜਿਹੜਾ ਜੀ ਕੀ ਜਵਾਬ ਦਿੱਤਾ ਜਾਂਦਾ। ਜਿਹੜੀ ਕੰਸਟਰਕਸ਼ਨ ਹੋ ਰਹੀ ਆ ਦਿੱਲੀ ਦੇ ਵਿੱਚ ਉਹ ਵੀ 3 ਦਿਨਾਂ ਦੇ ਵਾਸਤੇ ਜਿਹੜੀ ਆ ਉਹ ਰੋਕ ਦਿੱਤੀ ਗਈ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਔਡ ਈਵਨ ਫਾਰਮੂਲਾ ਪਹਿਲਾਂ ਅਪਣਾਇਆ ਸੀ ਉਹ ਵੀ ਸ਼ਾਇਦ ਬਹੁਤਾ ਕੰਮ ਨਹੀਂ ਕਰਨਾ। ਪੋਲਿਊਸ਼ਨ ਦੇ ਬਾਰੇ ਦੇ ਵਿੱਚ ਵਾਤਾਵਰਨ ਪ੍ਰੇਮੀ ਦੇਰ ਤੋਂ ਦੁਹਾਈ ਜਿਹੜੀ ਆ ਜੀ ਉਹ ਪਾਉਂਦੇ ਰਹੇ ਆ। ਸਰਕਾਰਾਂ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕੀ, ਨਾ ਸਰਕਾਰਾਂ ਦੇ ਕੰਨਾਂ ਦੇ ਉੱਤੇ ਜੂੰ ਸਰਕੀ ਆ, ਨਾ ਜਿਹੜੇ ਲੋਕ ਨੇ ਉਹਨਾਂ ਨੇ ਇਹਦੇ ਵੱਲ ਧਿਆਨ ਦਿੱਤਾ ਜੀ। ਅੰਨ੍ਹੇਵਾਹ ਚਲਾ ਕੇ ਪਟਾਕੇ ਹਜ਼ਾਰਾਂ ਰੁਪਈਏ ਦੇ, ਕਰੋੜਾਂ ਰੁਪਈਆ ਜਿਹੜਾ ਜੀ ਇੱਕ ਰਾਤ ਦੇ ਵਿੱਚ ਫੂਕ ਦਿੱਤਾ ਜਾਂਦਾ ਤੇ ਕੁਝ ਦਿਨਾਂ ਦੀ ਇੰਤਜ਼ਾਰ ਨਾ ਕਰਦਿਆਂ ਹੋਇਆ ਜਿਹੜੀ ਪਰਾਲੀ ਆ ਉਹਨੂੰ ਲਗਾਤਾਰ ਜਿਹੜਾ ਜੀ ਉਹ ਸਾੜਿਆ ਜਾ ਰਿਹਾ। ਪੰਜਾਬ ਦੇ ਵਿੱਚ ਇਸ ਵੇਲੇ ਅੱਖਾਂ ਦੀਆਂ ਬਿਮਾਰੀਆਂ ਤੇ ਦਮੇ ਦੀ ਸ਼ਿਕਾਇਤ ਜਿਹੜੀ ਆ ਜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਰੀਜ਼ ਜਿਹੜੇ ਨੇ ਹਸਪੀਟਲਾਂ ਜਾ ਰਹੇ ਨੇ, ਕਿਉਂਕਿ ਇਹ ਜ਼ਹਿਰੀਲਾ ਧੂੰਆਂ ਜਿਹਦੇ ਉੱਤੇ ਕਈ ਸਪਰੇਆਂ ਹੋਈਆਂ ਨੇ, ਕਈ ਖਾਦਾਂ ਪਈਆਂ ਨੇ, ਉਹ ਜਾਨਲੇਵਾ ਜਿਹੜਾ ਜੀ ਉਹ ਲੋਕਾਂ ਦੇ ਵਾਸਤੇ ਸਾਬਤ ਹੋ ਰਿਹਾ। ਸੜਕਾਂ ਦੇ ਉੱਤੇ ਹਾਦਸੇ ਜਿਹੜੇ ਨੇ ਉਹ ਧੂਏ ਦੀ ਵਜ੍ਹਾ ਕਰਕੇ ਤੇ ਸਵੇਰ ਨੂੰ ਪੈਂਦੀ ਧੁੰਦ ਦੀ ਵਜ੍ਹਾ ਕਰਕੇ ਹੋ ਰਹੇ ਨੇ। ਨਹੀਂ ਤਾਂ ਅਦਰਵਾਈਜ਼ ਨਵੰਬਰ ਦੇ ਪਹਿਲੇ ਹਫ਼ਤੇ ਇੰਨੀ ਧੁੰਦ ਜਿਹੜੀ ਆ ਜੀ ਉਹ ਨਹੀਂ ਸੀ ਪਹਿਲਾਂ ਦੇਖੀ। ਸੋ ਇਹ ਸਨ ਜੀ ਅੱਜ ਦੀਆਂ ਕੁਝ ਅਹਿਮ ਜਿਹੜੀਆਂ ਖਬਰਾਂ, ਕੁਝ ਜਾਣਕਾਰੀਆਂ, ਕੁਝ ਜਿਹੜੀਆਂ ਉਹ ਟਿੱਪਣੀਆਂ ਤੇ ਜਾਂਦੇ ਜਾਂਦੇ ਤੁਹਾਡੇ ਨਾਲ ਅੱਜ ਨਵਾਂ ਵੀ ਸਾਂਝਾ ਕਰ ਦਈਏ ਜੀ ਕਿ ਅਫਸਰ ਦੌੜ ਨਵਾਜ਼ ਵੱਲ ਗਿਆ ਦੱਸਣ, ਖਬਰ ਸਾਹਿਬ ਜੀ ਚੰਦਰੀ ਆਈ ਹੈ ਜੀ। ਅਫਸਰ ਦੌੜ ਨਵਾਜ਼ ਵੱਲ ਗਿਆ ਦੱਸਣ, ਖਬਰ ਸਾਹਿਬ ਜੀ ਚੰਦਰੀ ਆਈ ਹੈ ਜੀ। ਸੇਵਾ ਮੁਕਤੀ ਦਾ ਵੇਖ ਹੁਣ ਸਮਾਂ ਆਇਆ, ਜਨਰਲ ਜਾਂਦਾ ਕੋਈ ਦਾ ਲੜਾਈ ਹੈ ਜੀ। ਸੇਵਾ ਮੁਕਤੀ ਦਾ ਕਿਹੜਾ ਪ੍ਰਬੰਧ ਕਰੀਏ, ਉਹਨੇ ਗੱਲ ਨਹੀਂ ਦੱਸੀ ਬਤਾਈ ਹੈ ਜੀ। ਦੱਸਿਆ ਕਿਸੇ ਬਾਜ਼ਾਰਾਂ ਦੇ ਵਿੱਚ ਥਾਂ ਥਾਂ ਪੋਸਟਰ ਲੱਗ ਪਏ ਦੇਣ ਦਿਖਾਈ ਹੈ ਜੀ। ਲਿਖੀ ਉਹਨਾਂ ਦੇ ਉੱਤੇ ਪਈ ਗੱਲ ਇਹ ਹੀ, ਹੁਣ ਤਾਂ ਜਨਰਲ ਰਹੀਲ ਦੀ ਲੋੜ ਹੈ ਜੀ। ਲਿਖੀ ਉਹਨਾਂ ਦੇ ਉੱਤੇ ਪਈ ਗੱਲ ਇਹੀ, ਹੁਣ ਤਾਂ ਜਨਰਲ ਰਾਹੀਲ ਦੀ ਲੋੜ ਹੈ ਜੀ। ਕਹਿੰਦੇ ਆ ਕੇ ਜਰਨੈਲ ਹੁਣ ਮੁਲਕ ਸਾਂਭੇ, ਹੋ ਗਿਆ ਨਾਲ ਇਮਰਾਨ ਦੇ ਜੋੜ ਹੈ ਜੀ। ਇਜਾਜ਼ਤ ਦਿਓ ਜੀ, ਕੱਲ ਤੁਹਾਡੇ ਨਾਲ ਫਿਰ ਦੁਬਾਰਾ ਮੁਲਾਕਾਤ ਹੋਊਗੀ। ਸਤਿ ਸ੍ਰੀ ਅਕਾਲ ਜੀ।